ਬਹੁਤ ਸੋਹਣਾ ਤੇਰਾ ਪੁੱਤਰ ਮੈਂ ਦੇਖਿਆ ਸੀ ਵੀਡੀਓ 'ਚ। ਤੈਨੂੰ ਮੁਬਾਰਕਾਂ ਹੋਣ ਬਹੁਤੀਆਂ ਪੁੱਤ ਦੀਆਂ। ਨਾਲ ਵੀ ਕਹਿਣਾ ਭੈਣ ਤੈਨੂੰ ਮੁਬਾਰਕਾਂ ਹੋਣ। ਬਹੁਤ ਸ਼ੁਕਰੀਆ ਜੀ ਤੁਹਾਡਾ ਜੀ, ਮਿਹਰਬਾਨੀ। ਬਹੁਤ ਸਾਨੂੰ ਚਾਅ ਚੜਿਆ। ਮੈਂ ਤੁਹਾਨੂੰ ਉਦੋਂ ਕਹਿ ਕੇ ਆਇਆ ਸੀ ਵੀ ਆਇਓ, ਹਾਂਜੀ ਤਾਂ ਤੁਸੀਂ ਪਗਾਤੀ ਆ। ਤੇਰੇ ਪਿੰਡ ਵਾਲੇ ਲੋਕ ਬੜੇ ਬੀਬੇ ਆ ਯਾਰ, ਮੇਰੇ ਵਰਗੇ ਨਾ ਸਾਰੇ। ਹਾਂ ਕਿਉਂ ਭੈਣ? ਇਹ ਕਹਿਣਾ ਚਾਹ ਰਿਹਾ ਵੀ ਬਸ ਲੋਕ ਹੀ ਤੇਰੇ ਪਿੰਡ ਦੇ ਬੀਬੇ ਆ, ਤੂੰ ਪਤਾ ਨਹੀਂ ਕਿਵੇਂ ਦਾ ਜੰਮ ਪਿਆ ਇੱਥੇ। ਚਾਹ ਪਾਣੀ ਪੀਓ ਕਹਿੰਦੇ। ਚਾਹ ਪਾਣੀ ਬਸ ਫੇਰ ਪੀਵਾਂਗੇ। ਨਹੀਂ 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 ਫੇਰ ਪੀਵਾਂਗੇ ਕਿਸੇ ਦਿਨ। ਹਾਂ ਸ਼ੁਕਰੀਆ। ਚਾਹ ਨਾ ਚਾਹ ਹਾਏ ਹਾਏ ਪੱਤ ਪੂਰੀ ਤਿਆਰ ਹੈ ਚਾਚਾ। ਗੁੜ ਵੀ ਓਏ ਹੋਏ ਹੋਏ ਗੁਜਰਾ ਗੱਲ ਐ ਆ ਹੈ ਫੜਕੇ ਤੇ ਕਹਿ ਹਾਂ ਫੜਕੇ ਤੇ ਫੜਕੇ ਤੇ ਬਾਰ ਦਰਾਂ ਮੂਰੇ ਬਾਰ ਕੀ ਦਾ ਹਾਂ ਬਾਰ ਭੇੜੋ ਹਾਂ ਬਾਰ ਭੇੜ। ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ। ਤੇ ਅੱਜ ਸਾਡੇ ਕੋਲ ਜਿਹੜੇ ਪ੍ਰਾਹੁਣੇ ਆਏ ਸੀ ਉਹ ਚੱਲੇ ਆ। ਤਿਆਰੀਆਂ ਪੂਰੀਆਂ ਹੋ ਗਈਆਂ। ਵਲੌਗ ਮੈਂ ਥੋੜਾ ਜਿਹਾ ਲੇਟ ਜਿਹਾ ਹੋ ਗਿਆ ਸ਼ੁਰੂ ਕੀਤਾ। ਤੇ ਚੌਰ ਸਾਹਿਬ ਸਮੀ ਸਾਹਿਬ ਹਾਂਜੀ ਇਹ ਤਿਆਰੀਆਂ ਨੇ ਜਾਣ ਛੋਟੇ ਬੈਗ ਬੰਦਾ ਰੱਖ ਲਵੇ। ਸਮੀ ਦਾ ਵਲੌਗ ਤੇ ਸਮੀ ਦਾ ਬੈਗ। ਹਾਂ ਨਹੀਂ ਕਸਮੇ ਬਹੁਤ ਲੰਮੇ ਬੈਗ ਤੇਰੇ ਏਡੇ ਵੱਡੇ। ਜਿੱਡੇ ਤੇਰੇ ਵਲੌਗ ਆ ਓਡਾ ਤੇਰਾ ਬੈਗ ਆ। ਮੈਂ ਆਪਣਾ ਇੱਥੇ ਰੱਖ ਬੈਠਾ। ਜਿਹਨੇ 50 ਮੁਲਕ ਫਿਰਨੇ ਹੋਣ ਨਾ ਉਹ ਵੀ ਐਡਾ ਬੈਗ ਨਹੀਂ ਲੈ ਕੇ ਜਾ। ਕਸਮੇ ਹੋਰ ਗੱਲ ਦੱਸ ਦੇ, ਮੈਂ ਬੈਗ 'ਚ ਕੀ ਰੱਖਿਆ ਆ? ਕੀ ਸੱਪ ਰੱਖਿਆ ਤੂੰ? ਨਹੀਂ ਕੀ ਰੱਖਿਆ? ਰੈਡ ਹਰੇ ਜੇ ਕਲਰ ਦਾ ਪਾਸਪੋਰਟ। ਅੱਛਾ ਪਾਸਪੋਰਟ ਵਿੱਚ ਹੀ ਰੱਖਿਆ ਹੁੰਦਾ ਸਾ ਸੋਰੀ। ਉਹ ਇਹਨੇ ਕਿੱਥੇ ਜਾਣਾ ਹੁੰਦਾ? 24 ਘੰਟੇ ਪਾਸਪੋਰਟ ਵਿੱਚ ਹੀ। ਕਿਉਂ ਭਾਜੀ? ਪਾਸਪੋਰਟ ਆਪਾਂ ਨਾਲ ਤੇ ਨਹੀਂ ਦਨ ਤੈਨੂੰ ਕਹਿੰਦਾ ਰਾਜ ਜਹਾਜ਼ ਟੱਕਰਨਾ। ਕੋਈ ਜਹਾਜ਼ ਵੀ ਟੱਕਰ ਸਕਦਾ, ਉੱਡਣ ਵਾਲਾ ਨਾ ਹੋਵੇ, ਪੈਦਲ ਵਾਲਾ ਹੋਵੇ। ਸਮੀ ਨੂੰ ਕਿਸੇ ਵੇਲੇ ਵੀ ਜਾਣਾ ਪੈ ਸਕਦਾ ਹੈ। ਕਾਰੋਬਾਰੀ ਸ਼ਖਸੀਅਤ ਹੈ। ਹੂੰ ਬਸ ਜ਼ਿਆਦਾ ਤੋਂ ਜ਼ਿਆਦਾ ਕੀ ਹੋਏਗਾ? ਜ਼ਿਆਦਾ ਤੋਂ ਜ਼ਿਆਦਾ ਉੱਥੇ ਕੀ ਹੋਏਗਾ? ਡਿਪੋਰਟ ਹੀ ਕਰਨਗੇ ਨਾ। ਯਾਰ ਨਾ ਇਹ ਨਾ ਦੱਸੋ ਸਾਰਿਆਂ ਨੂੰ ਵੀ ਹੋਇਆ ਵਾ, ਇਦਾਂ ਨਹੀਂ ਕਹੀਦਾ ਹੁੰਦਾ। ਚਲੋ ਬਸ ਇਹ ਨਿਕਲਦੇ ਆ। ਆਹੋ ਹਾਂ ਤੈਨੂੰ ਉਹ ਗਲੂਰਿਆਂ ਤੋਂ ਚੇਤਾ ਆ ਆਪਣੀਆਂ ਡਕੋਨੀਆਂ ਵਾਲਾ ਵੀ ਰਹਿ ਗਿਆ ਸੀ। ਉਹ ਗੱਲ ਤੁਸੀਂ ਮੈਨੂੰ ਦੱਸੀ ਨਹੀਂ ਵੈਸੇ। ਕੋਨੀਆਂ ਨਹੀਂ ਤੇ ਕੋਨੇ ਹੁੰਦੇ ਨੇ ਮੁੰਡਿਆ। ਭਾਈ ਤੁਸੀਂ ਕਹਿੰਦੇ ਆ ਮੁਬਾਰਕ ਹੋਵੇ ਤਾਂ ਤੁਸੀਂ ਕਹਿੰਦੇ ਆ ਇਹਦੀ ਕੁੱਤੀ ਸੂਈ ਜੇ। ਤੁਸੀਂ ਕੀ ਕਹਿੰਦੇ ਹੋ? ਹੈ ਤੁਸੀਂ ਕੀ ਕਹਿੰਦੇ ਆ? ਤੁਸੀਂ ਕਹਿੰਦੇ ਓਏ ਤਰਕੋਨੇ ਘਟੋਨੇ ਕਟੋਨੇ। ਅਸੀਂ ਡਕੋਨੀਆਂ, ਤੁਸੀਂ ਕਹਿੰਦੇ ਇਹ ਦੂਸਰਾ ਕੀ ਕਿਹਾ ਸੀ ਮੈਂ? ਅੱਲਾ ਲੈ ਬੇਟੇ ਮੂੰਹ ਤੇਰੇ ਤੇ ਸਹੀ ਨਹੀਂ ਸੀ ਬਣਾਵਟੀ ਸੀ। ਆਪਣੀ ਰੀਲ ਦੀ ਪਈ ਹੈ। ਆ ਜਾ ਵਿਖਾਵਾਂ ਤੈਨੂੰ। ਉਰੇ ਆ ਤੇਰੇ ਰੰਗਾਈ ਉਰੇ ਆ। ਇੱਕੋ ਹੀ ਆ ਉਹ ਉੱਚ ਪੈਣੀ ਓਏ ਪੁੱਤ ਕਿੱਥੇ ਹੀ? ਓਏ ਤੇਰੀ ਖੈਰ ਰੁਕਣਾ। ਉਹ ਚੈੱਕ ਕਰ ਆ ਚੈੱਕ ਕਰ। ਆਏ ਹਾਏ 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 ਇਹਦੇ ਨਿਆਣੇ ਆ? ਇਹਦੇ ਹੀ ਹੈ ਇਹ ਤਾਂ ਆਪ ਭਲੇ ਛੋਟੀ ਜੀ ਆ। ਓਏ ਹੈ ਚੈੱਕ ਕਰ ਤੂੰ। ਡੇਰੇ ਵਾਲੇ ਦੀ ਸੂਈ ਆ ਕੁੱਤੀ। ਡੇਰੇ ਵਾਲਾ ਬਹੁਤ ਬਹੁਤ ਮੁਬਾਰਕਾਂ ਤੈਨੂੰ। ਆਹ ਵੈਲ ਤੇ ਪਰੇ ਕਰ, ਵੈਲ ਤੇ ਪਰੇ ਕਰ ਯਾਰ। ਯਾਰ ਖੁਸ਼ੀ ਦੀ ਗੱਲ ਆ ਯਾਰ। ਨਹੀਂ ਖੁਸ਼ੀ ਇੱਧਰ ਆ ਪੁੱਤ। ਆ ਉਹਦੀ ਮਾਂ ਨਾ ਤੇਰੇ ਦਾਲੇ ਹੋ ਜਾਵੇ, ਬਾਕੀ ਤਾਂ ਠੀਕ ਆ। ਓਏ ਬਹੁਤ ਸੋਹਣਾ ਤੇਰਾ ਪੁੱਤਰ ਮੈਂ ਦੇਖਿਆ ਸੀ ਵੀਡੀਓ 'ਚ। ਤੈਨੂੰ ਮੁਬਾਰਕਾਂ ਹੋਣ ਬਹੁਤੀਆਂ ਪੁੱਤ ਦੀਆਂ। ਨਾਲ ਵੀ ਕਹਿਣਾ ਭੈਣ ਤੈਨੂੰ ਮੁਬਾਰਕਾਂ ਹੋਣ। ਲੋ ਜੀ ਰਿਪਨ ਬਾਈ ਹਾਂਜੀ ਬਹੁਤ ਸ਼ੁਕਰੀਆ ਜੀ ਤੁਸੀਂ ਤੁਹਾਡਾ ਆਏ। ਜੀ, ਬਹੁਤ ਮਿਹਰਬਾਨੀ। ਸਾਨੂੰ ਚਾਅ ਚੜਿਆ। ਮੈਂ ਤੁਹਾਨੂੰ ਉਦੋਂ ਕਹਿ ਕੇ ਆਇਆ ਸੀ ਵੀ ਆਇਓ, ਹਾਂਜੀ ਤਾਂ ਤੁਸੀਂ ਪਗਾਤੀ ਆ। ਬਹੁਤ ਮਿਹਰਬਾਨੀ ਤੁਹਾਡੀ। ਭਰਾ ਕੋਈ ਗੱਲ ਨਹੀਂ। ਲੈ ਬਈ ਹੁਣ ਅਸੀਂ ਨਾ ਪਿੰਡ ਚੋਂ ਨਿਕਲਣ ਲੱਗੇ ਆ ਇੱਥੋਂ। ਤੇ ਬਾਈ ਦਾ ਧੰਨਵਾਦ ਤੇ ਜਿਹਨੇ ਸਾਨੂੰ ਪਿੰਡ ਬੁਲਾਇਆ। ਜਾਂ ਅਸੀਂ ਲਾਹੌਰ ਮਿਲੇ ਸੀਗੇ ਪਹਿਲੀ ਵਾਰ ਜਦੋਂ ਅਸੀਂ ਆਏ ਆ ਹਨਾ। ਪਿਛਲੇ ਸਾਲ ਵੀ ਮਿਲੇ ਸੀ। ਹਾਂ ਇਤਕੀ ਵੀ ਲਾਹੌਰ ਮਿਲੇ ਅਸੀਂ ਸੀ ਵੀ ਲਾਹੌਰ ਮਿਲੇ ਆ। ਤੇ ਇਹਨਾਂ ਨੇ ਕਿਹਾ ਸੀ ਵੀ ਪਿੰਡ ਮੇਰੇ ਜ਼ਰੂਰ ਗੇੜਾ ਮਾਰਿਓ। ਤੇ ਇਹ ਬਾਈ ਦਾ ਬਹੁਤ ਧੰਨਵਾਦ ਆ ਹਾਂਜੀ। ਕਿ ਇਹ ਆਏ। ਇਹਨਾਂ ਨੇ ਉਹ ਗੱਲ ਪੂਰੀ ਕੀਤੀ ਕਿ ਮੈਂ ਕਿਹਾ ਸੀ ਵੀ ਯਾਰ ਆਇਓ, ਹਾਂਜੀ ਤਾਂ ਆ ਗਏ। ਸੋ ਇਹ ਭਾਜੀ ਮਿਹਰਬਾਨੀ ਤੁਹਾਡਾ। ਹੁਣ ਇਹ ਆ ਵੀ ਤੁਸੀਂ ਜਿੰਨੀ ਵਾਰੀ ਆਉਣਾ ਵਾ ਹਾਂਜੀ ਪਾਕਿਸਤਾਨ ਆਉਣਾ ਤੁਸੀਂ ਹਾਂ ਤਾਂ ਆਉਂਦੇ ਰਹਿਣਾ ਵਾ। ਸਾਡੇ ਕੋਲ ਐ ਟਾਈਮ ਖਿੱਚਵਾ ਹੁੰਦਾ ਹੈ। ਖਿੱਚ ਕੇ ਅਸੀਂ ਪਹੁੰਚ ਜਾਵਾਂਗੇ। ਚਲੋ ਹਾਂਜੀ ਜ਼ਰੂਰ ਮਿਲਾਂਗੇ। ਇਨਸ਼ਾਅੱਲਾ, ਸ਼ੁਕਰੀਆ ਤੁਹਾਡਾ। ਨਹੀਂ ਬਹੁਤ ਤੇ ਬਹੁਤ ਵਧੀਆ ਇਹਨਾਂ ਨੇ ਸਾਰਾ ਆਪਦਾ ਪਿੰਡ ਆਲਾ ਦੁਆਲਾ ਸਾਰਾ ਦਿਖਾਇਆ। ਦੇਖ ਕੇ ਬਹੁਤ ਵਧੀਆ ਲੱਗਿਆ। ਤੇ ਬਾਕੀ ਫਿਰ ਮਿਲਾਂਗੇ ਆਪਾਂ ਇਨਸ਼ਾਅੱਲਾ ਬਹੁਤ ਛੇਤੀ। ਸ਼ੁਕਰੀਆ। ਪ੍ਰਾਹੁਣਾ ਬਣ ਕੇ ਬੈਠਾ। ਅਸੀਂ ਉਧਰ ਵੀਡੀਓ ਬਣਾਉਣੇ ਪਏ ਆ ਤੇ ਇਹ ਭਾਈ ਬਾਬੇ ਕੋਲੇ ਬਹਿ ਕੇ ਮਾਲਟਾ ਛਿੱਲ ਕੇ ਹੈ ਬਾਬਾ। ਮੈਂ ਇੱਥੇ ਬਹਿ ਕੇ ਮਾਲਟਾ ਛਿੱਲਿਆ ਤੇ ਹਾਂ। ਮਾਂ ਕਹਿੰਦੀ ਏ ਕਿ ਮੈਂ ਤੈਨੂੰ ਲੂਣ ਲਿਆ ਕੇ ਦੇਣੀ ਆ। ਹਾਂ ਮੈਂ ਕਿਹਾ ਇਹ ਲੂਣ ਲਾ ਕੇ ਖਾਣ ਵਾਲਾ ਸੀ। ਨਹੀਂ ਸਹੀ ਆ। ਤੁਸੀਂ ਤੇ ਆਪਦੀ ਪੂਰੇ ਆਨੰਦ ਲੈ ਰਹੇ ਹੋ ਹੈ। ਬਸ ਐਵੇਂ ਨਾ ਧੁੱਪ ਮਾਲਟੇ ਸਿਆਲ ਆ ਕਿ ਥੋੜਾ ਜਿਹਾ ਲੇਟ ਹੋ ਗਿਆ ਪਰ ਕੋਈ ਗੱਲ ਨਹੀਂ। ਮਾਲਟੇ ਆ ਗਏ। ਮਾਲਟੇ ਆ ਕੇ ਸਿਆਲ ਲੇਟ ਹੋ ਗਿਆ। ਹਾਂ ਹੋਰ ਬਾਬਾ ਠੀਕ ਆ? ਵਧੀਆ ਨਜ਼ਾਰਾ ਆਉਂਦਾ ਵਾ। ਵਧੀਆ ਵੀਡੀਓ ਬਣਾਉਂਦਾ ਫਿਰਦਾ। ਆਹੋ ਵਾਹ ਸਵਾਦ ਆਇਆ ਜੀ।
ਮਜ਼ਾ ਆ ਰਿਹਾ ਜੀ। ਆਪਣੇ ਹੱਥ ਦਾ ਤੋੜਿਆ, ਹਾਂ ਤਾਜ਼ਾ ਬਾਗਾਂ ਦਾ। ਹਾਏ ਆਪ ਤੋੜ ਕੇ ਲੈਂਦਾ ਜਨਾਬ ਮੈਂ ਚੋਰੀ ਕਰਕੇ ਲੈ ਕੇ ਆਇਆ। ਤੇ ਜਿੰਨੀ ਵਾਰੀ ਵੀ ਆਇਆ ਨਾ ਚੋਰੀ ਤੋਂ ਇੱਥੇ ਤੂੰ ਚੋਰੀ ਕਰਦਾ। ਨਹੀਂ ਪਿਛਲੀ ਵਾਰੀ ਚੇਤਾ ਉਹ ਉੱਥੋਂ ਕੀ ਲੈ ਕੇ ਆਏ ਆੜੂ? ਨਹੀਂ ਉੱਥੇ ਮੈਂ ਪੁੱਛਿਆ ਸੀ। ਅੱਛਾ ਇੱਥੇ ਪੁੱਛ। ਗਲਤ ਕੰਮ ਨਹੀਂ ਕੀਤਾ। ਉੱਥੇ ਵੀ ਬੰਦਾ ਨਾ ਪੱਠੇ ਵੱਢਣ ਦਿਆ ਸੀ। ਹਾਂ ਉਹਦੇ ਕੋਲ ਪੁੱਛਿਆ, ਉਹਨੇ ਕਿਹਾ ਪਤਾ ਨਹੀਂ ਕਿਹੜੇ ਉਹਨੇ ਬੰਦੇ ਦਾ ਨਾਂ ਲਿਆ ਹੈ। ਉਹਨੇ ਕਿਹਾ ਉਹਦੇ ਆ ਉਹਦਾ ਤੋੜ ਲਾ। ਮੈਂ ਕਿਹਾ ਤੁਹਾਨੂੰ ਦੱਸ ਦੇਂਗੇ ਵਿਕਾਸ ਆਇਆ ਸੀ। ਯਾਰ ਸਾਹਿਬ ਦੇ ਆ ਅੱਛਾ ਚੀਮਾ ਸਾਹਿਬ ਦੇ ਉਹ ਤਾਂ ਖੈਰ ਆ ਆਪਦੇ ਘਰ ਦੇ ਹੀ ਆ, ਘਰ ਦੇ ਹੀ ਆ। ਉਹ ਭਾ ਆ ਸਾਡਾ। ਕੀ ਹਾਲ ਆ ਭਾ? ਸ਼ੁਕਰ ਅੱਲਾ। ਵਧੀਆ ਵਧੀਆ ਵਧੀਆ। ਖਾਓ ਜੀ ਫਿਰ ਹੈ। ਚਾਹ ਪਾਣੀ ਨਹੀਂ ਪੀਣਾ ਕਿੰਨਾ? ਹਾਏ 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 ਕੀ ਬਾਤ ਹੈ ਕੀ ਬਾਤ ਹੈ। ਤੇਰੇ ਪਿੰਡ ਵਾਲੇ ਲੋਕ ਬੜੇ ਪੀਂਦੇ ਆ ਯਾਰ। ਮੇਰੇ ਵਰਗੇ ਨਾ ਸਾਰੇ। ਹਾਂ ਕਿਉਂ ਭੈਣ? ਇਹ ਕਹਿਣਾ ਚਾਹ ਰਿਹਾ ਵੀ ਬਸ ਲੋਕ ਹੀ ਤੇਰੇ ਪਿੰਡ ਦੇ ਪੀਂਦੇ ਆ, ਤੂੰ ਪਤਾ ਨਹੀਂ ਕਿਵੇਂ ਦਾ ਜੰਮ ਪਿਆ। ਆ ਵੇਖ ਤੂੰ ਜਿਹੜਾ ਹੁੰਦਾ ਵਿਕਾਸ ਨੇ ਆਪਦੀ ਮਹਿਫਲ ਲਾਈ ਸੀ ਤੁਸੀਂ ਨਾਲ ਹੀ ਸ਼ੁਰੂ ਹੋ ਗਏ। ਚਾਹ ਪਾਣੀ ਪੀਓ ਕਹਿੰਦੇ। ਚਾਹ ਪਾਣੀ ਬਸ ਫੇਰ ਪੀਵਾਂਗੇ, ਨਹੀਂ 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 ਫੇਰ ਪੀਵਾਂਗੇ ਕਿਸੇ ਦਿਨ। ਹਾਂ ਸ਼ੁਕਰੀਆ ਚਾਹ ਹਾਂ ਵਾਹ ਨਾ ਚਾਹ ਚਲੋ ਫੇਰ ਸਹੀ ਕਦੇ ਬਾਬਾ ਫੇਰ ਸਹੀ ਫੇਰ ਕਹਿੰਦੇ ਫੇਰ ਇਹਦੇ ਨਾਲ ਲੱਗ ਖਾਦਾ ਫਿਰ ਪਤਾ ਨਹੀਂ। ਚਲੋ ਰੱਬ ਰੱਖਾ ਰੱਬ ਓਏ ਹੋ ਗਿਆ ਓਏ ਹੁਣ ਨਾ ਬੋਲੀ। ਜਿਉਂਦਾ ਰਿਹਾ ਤੇ ਫੇਰ ਮਿਲੇਗਾ ਇਨਸ਼ਾਅੱਲਾ। ਮੈਂ ਰਾਖਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਰੱਬ ਰਾਖਾ। ਸਤਿ ਸ੍ਰੀ ਅਕਾਲ। ਲੋ ਜੀ ਪ੍ਰਾਹੁਣਿਆਂ ਨੂੰ ਕਰਕੇ ਸੀ ਆਫ ਆਪਾਂ ਆ ਗਏ ਆ ਵਾਪਸ ਆਪਦੇ ਡੇਰੇ। ਮੈਂ ਤੁਰ ਕੇ ਆ ਗਿਆ, ਮੋਟਰਸਾਈਕਲ ਪਰੇ ਨੂੰ ਚਲਾ ਗਿਆ ਤੇ ਮੈਂ ਕਿਹਾ ਚਲੋ ਆਪਾਂ ਤੁਰ ਕੇ ਜਾਂਦੇ ਆ। ਤਾਂ ਹੁਣ ਜਿਹੜਾ ਬਾਕੀ ਆਪਣਾ ਦਿਨ ਦਾ ਜਿਹੜਾ ਵਲੌਗ ਆ ਉਹ ਕੰਟੀਨਿਊ ਹੋਊਗਾ ਨਾਲ ਦੀ ਨਾਲ। ਤੇ ਦਿਓ ਥੋੜਾ ਜਿਹਾ ਟਾਈਮ, ਮਤਲਬ ਸਕਿੰਟ ਹੀ ਦੇ ਦਿਓ 2, ਤਾਂ ਆਪਾਂ ਮਿਲਦੇ ਆ ਅਗਲੀ ਅਪਡੇਟ ਤੇ। ਲੋ ਜੀ ਹੋ ਗਏ ਆਪਾਂ ਤਿਆਰ ਬਰ ਤਿਆਰ। ਉਹ ਕੀ ਕਹਿੰਦੇ ਹੁੰਦੇ ਆ ਵੀ ਜਦੋਂ ਪ੍ਰਾਹੁਣੇ ਸੀ ਤਾਂ ਉਦੋਂ ਸੱਜੇ ਸਵਰੇ ਨਹੀਂ, ਤਾਂ ਹੁਣ ਆਪਾਂ ਕੱਪੜੇ ਛੋੜੇ ਪਾ ਲੈ, ਉਹ ਇੱਕੋ ਸੂਟ ਦੇ ਵਿੱਚ ਤੁਰਿਆ ਫਿਰਦਾ ਰਿਹਾ। ਚਲੋ ਖੈਰ ਕੋਈ ਗੱਲ ਨਹੀਂ। ਤਾਂ ਹੁਣ ਆਪਾਂ ਚੱਲੇ ਆ, ਗੁੱਜਰ ਆਪਣਾ ਹੁੰਦਾ ਪਿਆ ਗੱਡੀ ਲੈ ਕੇ, ਤੇ ਆਪਾਂ ਚੱਲੇ ਆ ਹੁਣ ਨਾਲ ਦੇ ਪਿੰਡ। ਸੋ ਬਸ ਚੱਲਦੇ ਆ, ਆਜੋ ਫਿਰ। ਲੋ ਜੀ ਪਹੁੰਚ ਗਏ ਆ। ਸੁਣਾਓ ਸਰ ਠੀਕ ਹੋ? ਗੱਡੀ ਤੁਸੀਂ ਭਰੀ ਕਿੱਦਾਂ ਮਿੱਟੀ ਨਾਲ ਹੈ? ਚਲੋ ਚਲੀਏ। ਆਜੋ ਜੀ ਆਜੋ ਚਲੋ ਆ ਗਏ। ਲੋ ਜੀ ਚਾਚਾ ਜੀ ਵੀ ਨਾਲ ਆ। ਚਾਚਾ ਜੀ ਨਾਲ ਚੱਲਿਓ? ਚਾਚੇ ਦਾ ਸ਼ੇਰ ਸੁਣ ਫਿਰ। ਸੁਣਾਓ ਚਾਚਾ ਜੀ। ਉਹਨੇ ਕਿਹਾ ਇਸ਼ਕ ਝੂਲਦਾ ਵਿੱਚ ਚਬਾਰਿਆਂ ਦੇ, ਕਦੀ ਗਲੀ ਬਾਜ਼ਾਰੀ ਨਾ ਰੁੱਲ ਜਾਵੀਂ। ਆਏ ਤੇਰੇ ਵਾਲਿਆ ਕਦੀ ਨਾ ਰੁੱਲ ਜਾਵੀਂ। ਇਸ਼ਕ ਮਿਲਦਾ ਰੱਤੀਆਂ ਮਾਸ਼ਿਆਂ ਨਾਲ, ਕਦੀ ਸ਼ੇਰਾਂ ਦੇ ਨਾਲ ਨਾ ਤੁੱਲ ਜਾਵੀਂ। ਓਏ ਹੋਏ 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 ਤੂੰ ਤੇ ਕਿਸੇ ਕੰਮ ਦਾ ਨਹੀਂ ਯਾਰ। ਤੇਰੇ ਦੱਬੇ ਨੂੰ ਮਿਲਣਾ ਚਾਹੀਦਾ ਹੈ। ਲੈ ਕਿਆ ਬਾਤਾਂ। ਗਿੱਲ ਸਾਹਿਬ ਕਿੱਦਾਂ ਠੀਕ ਹੋ? ਬੜੀਆਂ ਐਨਕਾਂ ਲਾਈਆਂ, ਚੂੜਾ ਛੁੱਟੀ ਆਇਆ ਹੁੰਦਾ। ਅੱਛਾ ਆ ਗਏ ਫਿਰ। ਲੋ ਜੀ ਗੱਲ ਐ ਆ ਵੀ ਪਿੰਡਾਂ ਨੂੰ ਬੜੇ ਹੋਈਏ ਤਾਂ ਇਹ ਸਰਦੀਆਂ ਦੇ ਮੌਸਮ ਦੇ ਵਿੱਚ ਸਾਗ ਸਰੋਂ ਦਾ ਤੇ ਉਤੋਂ ਵੇਲਣਾ ਨਾ ਲੱਭੇ, ਐਸਾ ਹੋ ਨਹੀਂ ਸਕਦਾ ਹੈ। ਕਿਉਂ ਜੀ ਗੁਫਰਾਨ? ਹਾਂ ਜੀ ਲੈ ਉਸਤਾਦ ਜੀ ਵੇਲਣਾ ਲੱਗਾ, ਕਿਆ ਬਾਤਾਂ। ਪਰ ਅੱਜ ਕੱਲ ਜੁਗਾੜ ਥੋੜਾ ਜਿਹਾ ਨਵਾਂ ਨੀਗਾ। ਕਿਉਂ ਵੀ ਜੁਗਾੜ ਥੋੜਾ ਨਵਾਂ ਹੋ ਗਿਆ ਹਨਾ। ਪਹਿਲਾਂ ਤਾਂ ਦੂਜਾ ਹੁੰਦਾ ਸੀ ਪੀਟਰ ਤੇ ਹੋ ਗਿਆ ਹਨਾ। ਹਾਂ ਵਾਹ ਵੀ ਵਾਹ, ਪਰ ਵਧੀਆ ਯਾਰ। ਲੋ ਜੀ ਵੇਲਣਾ ਚੱਲਣ ਦੇ ਆ ਬਜ਼ੁਰਗਾਂ ਦਾ। ਆਏ ਹਾਏ ਪੱਤ ਪੂਰੀ ਤਿਆਰ ਹੈ ਚਾਚਾ। ਗੁੜ ਵੀ ਓਏ ਹੋਏ ਹੋਏ। ਗੁਜਰਾ ਗੱਲ ਐ ਆ ਹੈ ਫੜਕੇ ਤੇ ਕਹਿ ਹਾਂ ਫੜਕੇ ਤੇ ਫੜਕੇ ਤੇ ਹਾਂ ਬਾਬਾ ਜੀ ਇੱਥੋਂ ਪਿੰਡ ਦੇ 47 ਦੇ ਹੀ ਆਪਾਂ। ਅੱਛਾ ਲੋ ਜੀ ਪਿੰਡ 47 ਦੇ ਹੀ ਆ। ਚਲੋ ਵਧੀਆ ਹੋ ਗਿਆ ਫਿਰ ਤਾਂ। ਤੂੰ ਕਿਹੜੇ ਕੰਮੀ ਲੱਗਾ ਹੈ? ਆਏ ਹਾਏ ਹਾਏ ਆ ਚੈੱਕ ਕਰੋ ਮੜਾ ਜਿਹਾ। ਇਹ ਅਸੀਂ ਤਾਂ ਚਾਚਾ ਜੀ ਟੇਸਟ ਕਰਨਾ। ਲੈਵਰ ਉਹ ਕੀ ਹੈ? ਰੰਗ ਕਾਰਡ ਬਹੁਤਾ ਪਾਇਆ ਬਈ। ਨਹੀਂ ਰੰਗ ਕੱਢ ਬਿਲਕੁਲ ਨਾਰਮਲ ਅੱਛਾ ਨਾਰਮਲ। ਚਾਚਾ ਚੀਨੀ ਵੀ ਬਣਾ ਲੈਣੇ ਤਾਂ ਖੰਡ ਵੀ ਬਣ ਜਾਂਦੀ ਆ। ਪੱਕਣ ਚ ਘੰਟਾ ਕ ਲੱਗ ਜੂ। ਨਹੀਂ ਪੱਤ ਤਕਰੀਬਨ ਅੱਧੀ ਕੀ ਤਿਆਰ ਆ। ਅੱਧੀ ਕੀ ਹਾਂ 15-20 ਮਿੰਟ ਲੱਗਣੇ ਆ। ਚਾਚੇ ਹੁਣਾਂ ਦੀ ਮਿਹਨਤ ਕਿੰਨੀ ਲੱਗਦੀ ਹੈ। ਮਿਹਨਤ ਬਹੁਤ ਆ ਚਾਚਾ ਜੀ। ਇਹ ਕਿੰਨੀਆਂ ਪੱਤਾਂ ਕੱਢ ਲੈਣਾ ਦੇਣ ਦੀਆਂ? ਕਿਸਾਨਾਂ ਦਾ ਫਿਰ ਮੁੱਲ ਕੋਈ ਸੁਬਾ ਤੋਂ ਰੱਖ ਕੇ ਸਾਜਰੇ ਤੋਂ ਚਲਾਈਦੇ ਨੇ। ਹਾਂ 10 ਪੱਤਾਂ ਨਿਕਲ ਜਾਣਗੀਆਂ। ਅੱਗੋਂ ਦਿਨ ਛੋਟੇ ਸਿਆਲ ਦੇ ਹਾਂ ਰਾਤ ਨੂੰ ਨਹੀਂ ਚਲਾਉਣੇ ਹਨਾ। ਰਾਤ ਨੂੰ ਕਿਆ ਬਾਤ ਆ ਜੀ। ਆ ਜਿਹੜੀਆਂ ਭਾਫਾਂ ਨਿਕਲਦੀਆਂ ਨਾ ਇਹ ਪੰਜਾਬ 'ਚ ਨਿਕਲ ਸਕਦੀਆਂ। ਇਹ ਬਾਹਰ ਦੀ ਸਗਾਤ ਹੈ ਨਹੀਂ ਇਹ। ਸਹੀ ਗੱਲ ਹੈ। ਹਾਂ ਇਹ ਬਾਹਰ ਦੀ ਸਗਾਤ ਨਹੀਂ ਹੈ, ਸਾਡੇ ਪੰਜਾਬ ਦੀ ਆ। ਸੋ ਇਹ ਰੰਗ ਤੁਹਾਨੂੰ ਪੰਜਾਬ 'ਚ ਵੇਖਣ ਨੂੰ ਮਿਲਦੇ ਆ। ਤੇ ਇਹ ਵੀ ਆ ਵੀ ਇਹ ਹੋਰ 5-7 ਸਾਲਾਂ ਨੂੰ ਜਦੋਂ ਸਾਡੇ ਬਾਬੇ ਆਖਰੀ ਪੀੜ੍ਹੀ ਆ ਸਾਡੀ, ਸੋ ਆਖਰੀ ਪੀੜ੍ਹੀ ਤੋਂ ਬਾਅਦ ਇਹ ਚੀਜ਼ਾਂ ਮੁੱਕ ਜਾਣੀਆਂ, ਕਿਉਂਕਿ ਅਸੀਂ ਬਹੁਤੇ ਮੋਡ ਹੋ ਗਏ ਆ। ਸਾਨੂੰ ਕੀ ਵਨਸਵੰਨੀਆਂ ਕਹਿ ਲਓ ਵੀ ਉਹ
ਸਟੋਰਾਂ ਦੇ ਉੱਤੋਂ ਛਾਵਾਂ ਸੋਹਣੀਆਂ ਲੱਗਦੀਆਂ, ਸਵਾਦ ਲੱਗਦੀਆਂ। ਖੰਡ ਵੀ ਹੁਣ ਤਾਂ ਡੱਬਾ ਪੈਕ ਆਉਣ ਲੱਗ ਪਈ ਆ, ਜਿਹੜੀ ਖੰਡ ਬਹੁਤੀ ਚੱਲਦੀ ਆ ਚਰੀ ਦੀ ਜਾਂ ਬਚੀ ਖੁਚਿਆ ਜਿਹੜਾ ਮੈਲ ਕਚੈਲ ਉਹਦੀ ਖੰਡ ਬਣ ਜਾਂਦੀ ਹੁਣ। ਸੋ ਇਹ ਜਿਹੜਾ ਕੰਮ ਸੀ ਨਾ ਇਹ ਆਰਗੈਨਿਕ ਸੀ, ਤਾਂ ਆਰਗੈਨਿਕ ਹੀ। ਲੇਕਿਨ ਇਹ ਆ ਵੀ ਕਿਸਾਨ ਦੀ ਜਿਹੜੀ ਸੂਰਤ ਹਾਲ ਅੱਜ ਕੱਲ੍ਹ ਡਾਊਨ ਆ, ਲੋਕਾਂ ਨੇ ਥੋੜਾ ਛੱਡਤਾ ਪਿੱਛਾ ਕਰ ਗਏ ਸ਼ਹਿਰ ਨੂੰ, ਕਿਉਂਕਿ ਮੁੱਲ ਨਹੀਂ ਮੁੜਦਾ। ਹਾਂ, ਮੁੱਲ ਨਹੀਂ ਮੁੜਦਾ, ਕਿਸਾਨ ਦਾ ਮੁੱਲ ਨਹੀਂ ਮੁੜਦਾ। ਸੋ ਥੋੜਾ ਪਿੱਛਾ ਕਰਕੇ ਲੋਕ, ਪਰ ਫਿਰ ਵੀ ਬੜੇ ਬਜ਼ੁਰਗ ਹੈਗੇ ਵੱਡੇ ਦਿਲ ਵਾਲੇ ਜਿਹੜੇ ਹਲੇ ਵੀ ਇਹ ਚੀਜ਼ਾਂ ਕਰਦੇ ਆ। ਹਾਂ ਹਾਂਜੀ 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 ਧੱਕੇ ਛੱਡਤੇ ਹੁਣ ਤੇ ਹੁਣ ਵੇਲੇ ਚੱਲ ਪਏ ਨਹੀਂ, ਪਰ ਫਿਰ ਵੀ ਉਹ ਇੱਕ ਚੀਜ਼ ਹੈਗੀ ਤੇ ਆ ਨਾ। ਟਰੈਕਟਰਾਂ ਚੱਲ ਕੇ ਫਿਰ ਚੱਲ ਪਏ, ਹੈ ਸਹੀ ਨਾ। ਹਾਂ 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 ਹੈ ਸਹੀ। ਹੈ ਸਹੀ। ਹਾਂ ਫਿਰ ਧੱਕੇ ਪੀੜੇ ਸਾਡੇ ਬਜ਼ੁਰਗ ਦੋ ਧੱਕੇ ਪੀੜੇ ਹੁੰਦੇ ਸੀ। ਹਾਂ ਹਾਂ ਕਿੰਨੇ ਹਾਂ ਲਾਉਣੇ ਪੱਤ। ਤੁਸੀਂ ਵੈਸੇ ਇੱਧਰ ਦੇ ਆ ਕਿ ਉਧਰੋਂ ਆਏ ਸੀ? ਅਸੀਂ ਇੱਧਰ ਦੇ ਹੀ ਆ, ਵਸੇਂਦੇ ਪੱਕੇ ਪੱਕੇ ਤੁਹਾਡੇ ਬਜ਼ੁਰਗ ਵੀ ਇੱਧਰ ਦੇ ਹੀ? ਇੱਧਰ ਦੇ ਹੀ। ਅੱਛਾ 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 ਅੱਛਾ, ਚਲੋ ਕਰਦੇ ਆ ਵਧੀਆ। ਤਾਂ ਗੁੜ ਖਾ ਕੇ ਤਾਂ ਫਿਰ ਨਿਕਲਦੇ ਗਾਂ ਨੂੰ। ਲੋ ਜੀ, ਵੇਲਣੇ ਤੋਂ ਬਾਅਦ ਆਪਾਂ ਜਾ ਰਹੇ ਆ ਇਸ ਟਾਈਮ ਗੁੱਜਰ ਸਾਹਿਬ ਦੇ ਪਿੰਡ ਤਸੀਫ ਗੁੱਜਰ ਦਾ ਆਬਾਈ ਗਾਉਂ, ਉਰਦੂ ਚ ਮੈਂ ਦੱਸਦਾ ਜੱਦੀ ਪਿੰਡ। ਤਾਂ ਜੱਦੀ ਪਿੰਡ ਚੱਲੇ ਆ 14/11 ਤਾਂ ਕਹਿੰਦਾ ਉੱਥੇ ਤੈਨੂੰ ਮਿਲਾਉਣਾ ਮੈਂ ਆਪਦਾ ਤਾਇਆ। ਤਾਏ ਦੀ ਉਮਰ ਆ 95 ਸਾਲ, ਬਾਬਾ ਜਾੜਿਆਂ ਤੋਂ ਪਹਿਲੇ ਦਾ। ਸੋ ਬਾਬੇ ਨਾਲ ਗੱਲਾਂ ਬਾਤਾਂ ਹੋਣਗੀਆਂ। ਸਿਆਣੇ ਘੱਟ ਰਹਿ ਗਏ। ਇੱਕ ਬਜ਼ੁਰਗ ਨੇ ਸਾਨੂੰ ਗੱਲ ਦੱਸੀ, ਕਹਿੰਦਾ ਵੀ ਕਿ ਬੜੀ ਨੇਕ ਕਿਤਾਬ ਦਾ ਪੜਿਆ ਤਾਂ ਸਿਆਣੇ ਦਾ ਸੁਣਿਆ ਇੱਕ ਬਰਾਬਰ ਹੈ। ਸੋ ਸਿਆਣਿਆਂ ਨੂੰ ਜਾ ਕੇ ਸੁਣਦੇ ਆ, ਨਾਲ ਤੁਹਾਨੂੰ ਵੀ ਸੁਣਾਉਂਦੇ ਆ। ਤਾਂ ਜਾ ਕੇ ਫਿਰ ਉੱਥੇ ਕਰਦੇ ਆ ਤੇ ਨਾਲ ਗੁੱਜਰ ਲਿਆ ਬਰਫੀ। ਇਹ ਬਰਫੀ ਮੈਨੂੰ ਲੱਗਦਾ ਸੰਧੂ ਦਾ ਟਰੈਕਟਰ ਵਿਖਿਆ, ਹਾਂਜੀ ਉਹਦੇ ਤਾਂ ਕਰਕੇ ਸੰਧੂ ਵੀ ਨਾਲ ਜੁੜ ਗਿਆ। ਮੈਂ ਵਲੌਗ ਦੇ ਬਹਾਉ ਜਿਤਨਾ ਬਹਿ ਗਿਆ ਥਾ ਕਿ ਮੁਝੇ ਪਤਾ ਨਹੀਂ ਚਲਾ ਗਾਇਸ। ਤੇ ਸੋ ਲਵ ਯੂ ਗਾਇਸ ਸਾਰਿਆਂ ਨੂੰ। ਬਿਗ ਲਵ ਆ ਤੁਹਾਡੇ ਵਾਸਤੇ ਜਿਹੜਾ ਸਾਨੂੰ ਚੱਲਦੇ ਰਹਿੰਦੇ ਆ, ਤੁਸੀਂ ਦੇਖ ਹਾਂ ਚੱਲਦੇ ਰਹਿੰਦੇ ਆ ਅੱਗੇ। ਮੈਂ ਵੀ ਵਲੌਗ ਸ਼ੁਰੂ ਕੀਤਾ ਹੋਇਆ ਜੇ ਤੁਹਾਨੂੰ। ਹਾਂ, ਸੰਧੂ ਨੇ ਭਾਈ ਵਲੌਗ ਸ਼ੁਰੂ ਕੀਤੇ ਆ। ਆਈ ਬਟਨ ਦੇ ਵਿੱਚ ਲਾ ਦੂਗਾ ਇਹ। ਹਾਂ ਮੈਂ ਲਾ ਦੂੰਗਾ ਆ ਉੱਤੇ ਨੁੱਕਰ ਤੇ ਲੱਗਾ ਹੋਇਆ। ਓਕੇ, ਤਾਂ ਆ ਬਰਫੀ ਆ ਤੇ ਸੰਧੂ ਦਾ ਟਰੈਕਟਰ ਵਿਖਿਆ, ਉਹਦੀ ਖੁਸ਼ੀ ਚ ਆ। ਇਹ ਖਾਣੇ ਆ, ਧਿਆਨ ਨਾਲ ਗੁਜਰਾ। ਤਾਂ ਬਸ ਪਹੁੰਚਦੇ ਆ ਤਾਂ ਫਿਰ ਆਜੋ, ਛੇਤੀ ਦੀ ਗੱਲਾਂ ਬਹੁਤ ਹੋ ਗਈਆਂ। ਲੋ ਜੀ ਪਹੁੰਚ ਆਏ ਤੇ ਨਾਲ ਹੀ ਹੁੰਦੇ ਚਾਹ ਤੇ ਮਠਿਆਈ ਤੇ ਗੁਜਰ ਸਾਹਿਬ ਹੈ। ਤੇ ਗੁਜਰ ਸਾਹਿਬ ਦਾ ਤਾਇਆ ਜੀ ਮਾਸ਼ਾਅੱਲਾ 85-90 ਸਾਲ ਉਮਰ ਆ। ਜਾੜਿਆਂ ਤੋਂ ਪਹਿਲਾਂ ਵਕਤਾਂ ਦਾ 8 ਸਾਲ 10 ਸਾਲ ਜਦੋਂ ਸੀ ਉਮਰ ਸੀ ਤੁਹਾਡੀ ਹੈ ਨਾ, ਉਹ ਇੰਨੀ ਕੀ ਸੀ ਨਾ? 7-8 ਸਾਲ ਸੀ। ਬਾਬੇ ਨਾਲ ਕਰਦੇ ਆ ਗੱਲਾਂ ਬਾਤਾਂ ਡੇਰੇ ਤੇ ਜਿਹੜਾ ਬਹਿ ਕੇ। ਮੈਂ ਇੱਕ ਵਾਰੀ ਤੇਰਾ ਪਿੰਡ ਦਾ ਜਿਹੜਾ ਵਿਊ ਵਿਖਾਦਾ। ਇੱਥੇ ਮੈਨੂੰ ਇੱਕ ਆਵਾਜ਼ ਆਈ ਸੀ, ਕਿੱਧਰ ਗਿਆ? ਉਹ ਗਿਆ ਲੈ, ਬੰਦਾ ਸਾਡਾ ਨਾ ਗਵਾਚ ਗਿਆ। ਭਲਾ ਕੀ ਸੁਣਿਆ ਮੈਂ? ਫੇਰੀ ਵਾਲਾ ਸੀ ਤਾਂ ਉਹ। ਸੋ ਚਲੋ ਚਾਹ ਪੀਏ ਇੱਕ ਵਾਰੀ, ਚਾਹ ਪੀ ਕੇ ਤੇ ਫਿਰ ਜਾਣੇ ਡੇਰੇ ਤੇ ਫਿਰ ਕਰਦੇ ਬਾਬੇ ਨਾਲ ਗੱਲਾਂ ਬਾਤਾਂ। ਲਓ ਜੀ ਪਹੁੰਚ ਗਏ ਆ ਗੁੱਜਰ ਦੇ ਡੇਰੇ ਤੇ। ਤਾਂ ਬਾਬਾ ਜੀ ਨੂੰ ਆਪਾਂ ਨਾਲ ਲੈ ਕੇ ਆਂਦਾ। ਸੋ ਪਹਿਲੇ ਤੁਹਾਨੂੰ ਮੈਂ ਇੱਕ ਵਾਰੀ ਡੇਰਾ ਵਿਜ਼ਿਟ ਕਰਾ ਦੇਵਾਂ ਮੜਾ ਜਿਹਾ। ਕਬੂਤਰ ਵੀ ਰੱਖੇ ਆ ਤੇ ਗਾਵਾਂ ਵੀ ਰੱਖੀਆਂ। ਗਾਵਾਂ ਇਹਨਾਂ ਨੇ ਰੱਖੀਆਂ ਹੋਈਆਂ ਕਰਾਸ, ਮਤਲਬ ਜਿਹੜੀਆਂ ਆਪਣੇ ਕੋਲੇ ਆ ਪਰ ਥੋੜੀਆਂ ਜੀਆਂ ਸਾਹੀਵਾਲ ਨਸਲ ਚ ਆ ਜਾਂਦੀਆਂ। ਲਓ ਜੀ, ਤਾਂ ਪਰ ਇਹ ਆ ਵੀ ਸੈਟਅਪ ਬਹੁਤ ਜ਼ਿਆਦਾ ਸੋਹਣਾ ਲਾਇਆ ਹੋਇਆ ਇਹਨਾਂ ਨੇ, ਕਿਉਂਕਿ ਕਰਾਸ ਗਾਵਾਂ ਵਾਸਤੇ ਅਲੱਗ ਤੋਂ ਜਰਾ ਸੈਟਅਪ ਲਾਇਆ ਕਿ ਵੀ ਉੱਤੇ ਪੱਠੇ ਪਾਉਂਦੇ ਆ, ਤੂੜੀ ਪਾਉਂਦੇ ਆ। ਤੇ ਅੱਜ ਕੱਲ੍ਹ ਤੇ ਕੀ ਕਹਿੰਦੇ ਆ ਵੀ ਪੱਠਾ ਦੱਥਾ ਜਿਹੜਾ ਵਾ ਉਹ ਥੋੜਾ ਮੁੱਕਾ ਹੋਇਆ, ਕਿਉਂਕਿ ਬਰਸ਼ਨ ਜਿਹੜਾ ਵਾ ਉਹ ਕਿਤੇ ਅਗੇਤਾ ਤੇ ਕਿਤੇ ਪਛੇਤਾ, ਉਹ ਥੋੜਾ ਹਿਸਾਬ ਹੋਇਆ ਵਾ। ਬਾਕੀ ਹੁਣ ਜਿਹੜੀਆਂ ਗੱਲਾਂ ਬਾਤਾਂ ਬਾਬੇ ਨਾਲ ਕਰਦੇ ਆ, ਗਾਵਾਂ ਤੁਸੀਂ ਮੇਰੀਆਂ ਵੇਖੀਆਂ ਵਾ, ਪਰ ਗੱਲਾਂ ਬਾਤਾਂ ਜਿਹੜੀਆਂ ਨਾ ਉਹ ਸਿਆਣੇ ਵਾਲੀਆਂ ਸਿਆਣੀਆਂ ਹੀ ਹੁੰਦੀਆਂ, ਤੁਹਾਨੂੰ ਪਤਾ। ਫਿਰ ਆ ਛੱਡਿਓ ਭਾਜੀ ਮਾੜਾ ਜਿਹਾ। ਲਓ ਜੀ ਬਾਬਾ ਜੀ ਨੇ ਹੁੱਕਾ ਫੜ ਲਿਆ ਹੈ। ਕਿਆ ਬਾਤ ਆ, ਪੁਰਾਣਾ ਅੰਦਾਜ਼ ਤੇ ਪੁਰਾਣੀਆਂ ਗੱਲਾਂ ਬਾਤਾਂ। ਬਾਬਾ ਜੀ ਸੁਣਾਓ, ਕੀ ਹਾਲ ਚਾਲ ਆ? ਠੀਕ ਹੋ? ਵਧੀਆ। ਬਾਬਾ ਜੀ ਉਮਰ ਕਿੰਨੀ ਆ ਆਪਣੀ ਭਲਾ? 82-83 ਸਾਲ ਉਮਰ। 82-83 ਸਾਲ। ਮੈਨੂੰ ਤਾਂ ਬਹੁਤ ਹੀ ਆ ਗੁਜਰਾ। ਨਹੀਂ ਬਾਬਾ ਭੁੱਲਦਾ ਥੋੜਾ ਹੈ, ਕਿਉਂਕਿ ਬਾਬੇ ਦੀ 10 ਕੁ ਵੱਧ ਹੋਣੀ, ਕੋਈ 92-93 ਦਾ ਬਾਬੇ ਨੂੰ ਵੈਸੇ ਹੀ ਨਹੀਂ। ਹਾਂ ਮਾਈਆਂ ਨੇ ਸੀ ਕਹਿੰਦੀਆਂ ਹੁੰਦੀਆਂ ਵੀ ਅੰਬਾਂ ਦੇ ਮੌਸਮ ਦਾ ਹਾਂ ਬਿਲਕੁਲ ਉਹ ਵਾਲਾ ਹਿਸਾਬ ਆ। ਕਿਉਂ ਬਾਬਾ ਜੀ? ਹਾਂਜੀ। ਤੇ ਬਾਬਾ ਜੀ ਆਪਣੀ ਜਿਹੜੀ ਪਦੈਸ਼ ਆ ਇੱਧਰ ਦੀ ਕਿ ਉੱਧਰ ਦੀ ਹੈ? ਚੜ੍ਹਦੇ ਇੱਧਰ ਦੀ ਆ? ਇੱਧਰ ਨਹੀਂ, ਅਸੀਂ ਗਦਰ ਨਹੀਂ, ਅਸੀਂ ਪਹਿਲਾਂ ਆਏ ਇੱਥੇ। ਅੱਛਾ ਪਹਿਲੇ ਆਏ, ਜਦੋਂ ਬਾਰ ਵੱਜੀ ਉਦੋਂ ਆਏ ਆ? ਸਾਡੀ ਪਦੈਸ਼ ਇੱਥੋਂ ਦੀ ਹੈ। ਪਦੈਸ਼ ਇੱਥੋਂ ਦੀ ਆ? 42 ਦੀ ਹੈ। ਸਨ 42 ਦੀ ਪਦੈਸ਼ ਆ ਤੁਹਾਡੀ। ਇੱਥੋਂ ਕਿਹੜੇ ਜ਼ਿਲ੍ਹੇ ਦੀ ਸੀ? ਇੱਥੋਂ ਇੱਥੇ ਸਾਹੀਵਾਲ। ਅੱਛਾ ਜ਼ਿਲ੍ਹਾ ਸਾਹੀਵਾਲ। ਪੁਰਾਣਾ ਮਿੰਟ ਗੁਮਰੀ। ਉਦੋਂ ਸਾਹੀਵਾਲ ਸੀ। ਅੱਛਾ ਉਦੋਂ ਇਹ ਮਿੰਟ ਗੁਮਰੀ ਕਦੋਂ ਸੀ? ਮਿੰਟੂ ਗੁਮਰੀ ਅੰਗਰੇਜ਼ ਦੇ ਨਾਲ ਲਿਖਿਆ ਸੀ। ਹਾਂਜੀ ਅੰਗਰੇਜ਼ ਸੀ ਮਿੰਟੂ। ਅੱਛਾ ਉਹਨੇ ਆਪਦੇ ਨਾਂ ਤੇ ਨਸ਼ਾ। ਉਹ ਤੋਂ ਪਹਿਲਾਂ ਵੀ ਸਾਹੀਵਾਲ ਹੀ ਸੀ? ਪਹਿਲੇ ਸਾਹੀਵਾਲ ਸੀ। ਅੱਛਾ ਸਹੀ ਹੋ ਗਿਆ, ਸਹੀ ਹੋ ਗਿਆ। ਹਾਂ ਅੱਛਾ, ਤੁਸੀਂ ਪਿੱਛੋਂ ਕਿਹੜੇ ਇਲਾਕੇ ਦੇ ਵੈਸੇ ਜਦੋਂ ਬਾਰ ਵੱਜਣ ਤੋਂ ਪਹਿਲੇ? ਅਸੀਂ ਪਿੱਛੇ ਸਾਡੇ ਬਜ਼ੁਰਗ ਹੋਏ, ਅਸੀਂ ਗਏ ਵੀ ਉਧਰ। ਅੱਛਾ ਲੁਧਿਆਣਾ ਚ ਸੀ। ਅੱਛਾ ਲੁਧਿਆਣੇ ਚ ਸੀ। ਅੱਛਾ ਆਪਾਂ ਲੁਧਿਆਣਾ ਕਹਿੰਦੇ ਆ ਤੇ ਪੁਰਾਣੇ ਬਜ਼ੁਰਗ ਕਹਿੰਦੇ ਲੁਧਿਆਣਾ। ਲੁਧਿਆਣਾ। ਪਿੰਡ ਕਿਹੜਾ ਆਪਣਾ? ਤਹਿਸੀਲ ਜਗਰਾਵਾਂ, ਪਿੰਡ ਮਾਣੀਵਾਲ। ਪਿੰਡ ਮਾਣੀਵਾਲ। ਮਾਣੀਵਾਲ। ਥਾਣਾ ਦਾਖਾ। ਹਾਂਜੀ ਥਾਣਾ ਦਾਖਾ। ਥਾਣਾ ਦਾਖਾਂ।
ਠੀਕ ਹੋ ਗਿਆ, ਠੀਕ ਹੋ ਗਿਆ। ਤਾਂ ਇੱਥੇ ਤੁਹਾਨੂੰ ਜ਼ਮੀਨ ਅਲਾਟ ਹੋਈ ਸੀ? ਸਾਨੂੰ ਦਰਿਆ ਜ਼ਮੀਨ ਰੋਡ ਚ ਦਰਿਆ ਨੇ ਉੱਥੇ ਅੱਛਾ, ਦੇਸ਼ ਦੇ ਵਿੱਚ। ਉਹਦੇ ਫਿਰ ਉੱਥੇ ਵਿਹਲੇ ਹੋ ਗਏ ਜ਼ਮੀਨ ਤੋਂ, ਤੇ ਸਾਨੂੰ ਇੱਥੇ ਜ਼ਮੀਨ ਉਹਦੇ ਵਿੱਚ ਗਵਰਨਮੈਂਟ ਨੇ ਇੱਥੇ ਜ਼ਮੀਨਾਂ ਦਿੱਤੀਆਂ। ਅੱਛਾ ਬਾਬਾ ਜੀ, ਅੱਗੇ ਆਪਾਂ ਤੁਹਾਡੇ ਕੋਲ ਬੈਠੇ, ਤੁਸੀਂ ਇੱਕ ਬੜੀ ਗੱਲ ਦੱਸੀ ਪਤੇ ਦੀ ਵੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਜਿਹੜੀਆਂ ਕੌਮਾਂ ਆਈਆਂ ਉਹ ਕਿਹੜੀਆਂ ਸੀ? ਕੋਲ, ਦਰਾਵੜ, ਮੰਗੋਲ, ਤਿੰਨ ਕੌਮਾਂ ਸੀ। ਦੁਬਾਰਾ ਦੱਸਿਓ। ਕੋਲ, ਦਰਾਵੜ, ਮੰਗੋਲ, ਕਦੀਮ ਕੌਮਾਂ ਜਿਹੜੀਆਂ ਸੀ ਇਹ ਕਿਹੜੇ? ਰਾਵੜ ਮੰਗੋਲ। ਹਾਂ, ਤੇ ਇਹ ਕਿਹੜੇ ਸਨ ਦੇ ਵਿੱਚ ਆਈਆਂ ਹੋਣਗੀਆਂ? ਇਹ ਬਹੁਤ ਪਹਿਲੇ ਆਈਆਂ ਕਿ ਸੰਨ ਦਾ ਹਿਸਾਬ ਕਿਤਾਬ ਨਹੀਂ। ਅੱਛਾ ਅੱਛਾ, ਨਹੀਂ ਜ਼ਾਹਰੀ ਗੱਲ ਆ, ਬਹੁਤ ਪੁਰਾਣੀ ਚੀਜ਼ ਆ, ਤਾਂ ਲੇਟ ਹੋ ਸਿਕੰਦਰ ਨੇ ਹਮਲਾ ਕੀਤਾ ਸਨ 356 ਕਬਰ ਮਸੀਹ, ਇਹ ਉਸ ਤੋਂ ਕਿਤੇ ਸੈਂਕੜੇ ਸਾਲ ਪਹਿਲੇ ਆਈਆਂ। ਸੈਂਕੜੇ ਸਾਲ ਪਹਿਲਾਂ। ਇਹਦੇ ਵਿੱਚ ਇਹ ਜਿਹੜੀ ਪੰਜਾਬੀ ਜ਼ੁਬਾਨ ਆ, ਇਹ ਆਰੀਆਂ ਜਦੋਂ ਕੌਮ ਆਈ ਸੀ ਉਦੋਂ ਆਈ ਸੀ? ਆਰੀਆ, ਆਪਾਂ ਆਰੀਆ ਨਸਲ ਹੀ ਸਾਰੀ। ਹਾਂ ਹਾਂ, ਸਾਰੀ ਜਿਹੜੀ ਬਰੇਸਗੀਰ ਚ ਬੈਠੀ ਆ। ਹਾਂਜੀ, ਏਸ਼ੀਆ ਦੇ ਵਿੱਚ ਜਾਂ ਬਰੇਸਗੀਰ ਚ? ਬੜੇ ਟੋਟਲ ਉੱਥੋਂ ਆ ਗਏ ਸਾਰੇ ਹੀ। ਆਰੀਆ ਲੋਕ ਸਾਰੇ ਉੱਥੋਂ ਉੱਠੇ ਆਏ ਸੀ। ਇਹਨਾਂ ਨੇ ਪੰਜਾਬ ਹਿੰਦੁਸਤਾਨ ਨੂੰ ਆਪਣਾ ਮੁਲਕ ਬਣਾਇਆ, ਮੁਲਕ ਬਣਾ ਲਿਆ ਸੀ, ਕਿਉਂਕਿ ਪੰਜਾਬ ਨੂੰ ਕਹਿੰਦੇ ਆ ਵੀ ਸੋਨੇ ਦੀ ਚਿੜੀ ਆ। ਠੀਕ ਆ, ਤਾਂ ਸੋਨੇ ਦੀ ਚਿੜੀ ਵਾਸਤੇ ਤਾਂ ਹਰ ਬੰਦਾ ਹੀ ਆਉਂਦਾ। ਪੰਜਾਬ ਦੇ ਵਿੱਚ ਜਸਕੇ ਜ਼ਮੀਨ ਸੀ। ਜ਼ਮੀਨ ਦੇ ਵਕਤ ਦੇ ਵਿੱਚ ਨਹਿਰ ਨਹੀਂ ਸੀ ਨਾ, ਉਦੋਂ ਵੀ ਇਹ ਪਹਿਲੇ ਨੰਬਰ ਸੀ ਦਾ। ਖੂਹਾਂ ਖਾਂ ਨਾਲ ਬਰਾਨੀ ਵੀ ਇਹ ਪਹਿਲੇ ਨੰਬਰ ਦਾ ਸੀ। ਅੱਛਾ, ਹੁਣ ਤੂੰ ਗੁਜਰ ਇੱਕ ਚੀਜ਼ ਨੋਟ ਕਰ ਰਿਹਾ, ਆਪਾਂ ਕਹਿੰਦੇ ਖੂਹ, ਬਾਬਾ ਕਹਿੰਦਾ ਖੂਹਾਂ, ਕਿਉਂਕਿ ਜਿਹੜੇ ਲੁਧਿਆਣੀ ਆ ਨਾ, ਮੈਂ ਵੀ ਲੁਧਿਆਣੀਆਂ ਕਹਿਣ ਲੱਗ ਗਿਆ। ਸੋ ਇਹ ਖੂਹਾਂ ਬਾਬੇ ਤੁਸੀਂ ਬਾਰ ਵੀ ਕਹਿੰਦੇ ਆ? ਬਾਰ ਦਰਾਂ ਮੂਰੇ ਬਾਰ ਕਹੀਦਾ ਹੈ। ਬਾਰ ਭੇੜ। ਹਾਂ, ਬਾਰ ਭੇੜ। ਹਾਂ, ਤੇ ਦਰਾਂ ਮੂਰੇ ਵੀ ਕਹਿੰਦੇ ਆ? ਦਰਾਂ ਮੂਰੇ ਵੀ ਕਹਿੰਦੇ ਆ। ਉਹ ਐਕਸੈਂਟ ਸੇਮ ਹੀ ਆ, ਹਲੇ ਤੁਹਾਡਾ ਨਹੀਂ ਹੈਗਾ। ਸਾਡਾ ਵੀ ਹੈਗਾ। ਨਹੀਂ ਤੁਸੀਂ ਨਹੀਂ ਦਰਾਂ ਮੂਰੇ ਕਹਿੰਦੇ, ਤੇ ਨਵੀਂ ਅਗਲੀ ਜਨਰੇਸ਼ਨ ਆ ਨਾ, ਪੁਰਾਣੀ। ਹਾਂ, ਤੇ ਇਹ ਫਿਰ ਤੁਸੀਂ ਕਹਿੰਦੇ ਆ, ਯੂਥ ਕਹਿੰਦੀ ਆ ਉਹ ਜਿਹੜੇ ਉਧਰ ਵਾਲੇ ਪੰਜਾਬੀ ਬੋਲਦੇ ਉਹ ਜ਼ਿਆਦਾ ਸਹੀ ਆ, ਸਾਡੀ ਤੇ ਉਹ ਹੈ ਹੀ ਨਹੀਂ, ਸਾਡੀ ਤੇ ਪਾਕਿਸਤਾਨੀ ਪੰਜਾਬੀ ਆ। ਅਸੀਂ ਜਿਹਨੂੰ ਰੱਖਿਆ ਹੀ ਨਹੀਂ, ਅਸੀਂ ਇਹਨੂੰ ਆਪਦੀ ਬੋਲੀ ਬਚਾਈ ਨਹੀਂ, ਉਹਨਾਂ ਬਚਾਈ ਹੈ, ਜਵਾਕਾਂ ਨੇ ਵੀ ਬਚਾਈ ਹੈ, ਤੇ ਸਾਡੇ ਉਹ ਨਸਲ ਦਰ ਨਸਲ ਆਈ ਨਹੀਂ ਜੀ। ਸਾਡੇ ਜਿਹੜੇ ਕੋਈ ਬਾਬੇ ਇਦਾਂ ਦੇ ਪੁਰਾਣੇ ਰਹਿ ਗਏ, ਬੁੜੇ ਸਾਡੇ ਵਰਗੇ, ਉਹਨਾਂ ਕੋ ਹੈਗੀ ਆ, ਬਾਕੀ ਨਵੀਂ ਨਸਲ ਕੋ ਤਾਂ ਕੋਈ ਸ਼ੈ ਨਹੀਂ। ਹਾਂ, ਸਹੀ ਗੱਲ ਆ ਯਾਰ ਜਦੋਂ ਯਾਰ ਬੇਲੀ ਹੋਰ ਕੈਟਾਗਰੀਆਂ ਦੀ ਹੋਣੀ, ਉੱਚੀ ਬੋਲਣਾ। ਜਿਹੜੇ ਯਾਰ ਬੇਲੀ ਆ ਹਾਂ ਉਹਨਾਂ ਨਾਲ ਬੰਦਾ ਬਹਿੰਦਾ ਉੱਠਦਾ। ਹਾਂ ਮੇਰੇ ਹੁਣ ਯਾਰ ਬੇਲੀਆਂ ਦੇ ਵਿੱਚ ਜੱਟ ਨਹੀਂ ਹੈਗੇ, ਸਾਰੇ ਵਿੱਚ ਗੁੱਜਰ ਆ, ਵਿੱਚ ਕੋਈ ਕਿਹੜੇ ਜ਼ਿਲ੍ਹੇ ਦੇ ਆ, ਕੋਈ ਕਿਹੜੇ ਜ਼ਿਲ੍ਹੇ ਦੇ ਆ। ਠੀਕ ਆ, ਇਦਾਂ ਮਿਕਸ ਹੋਣੀਆਂ ਹੀ ਹੋਣੀਆਂ। ਹਾਂ, ਇਹ ਤਾਂ ਹੈ। ਸਾਡੇ ਜਿਹੜੇ ਬੋਲਦੇ ਆ ਨਾ, ਸਾਡੇ ਪਿੰਡ ਦੇ ਵਿੱਚ ਜਿਹੜੇ ਬੋਲਦੇ ਖਾਸ, ਜਿਹੜੇ ਆਪਸ ਦੇ ਵਿੱਚ ਬੋਲਦੇ ਆ, ਉਹਨਾਂ ਦਾ ਐਕਸੈਂਟ ਹੋਰ ਹੋ ਜਾਂਦਾ। ਜਦੋਂ ਕਿਤੇ ਬਾਹਰ ਕਿਤੇ ਬੋਲਦੇ ਹੁੰਦੇ, ਉਹਨਾਂ ਦਾ ਐਕਸੈਂਟ ਹੋਰ ਹੁੰਦਾ। ਲੋ ਜੀ, ਬਾਬੇ ਨਾਲ ਗੱਲਾਂ ਕਰਨ ਤੋਂ ਬਾਅਦ ਮੈਨੂੰ ਲੱਗਦਾ ਕਿ ਹੁਣ ਦਿਨ ਦੀ ਕੋਈ ਪੰਜਵੀਂ ਚਾਹ ਮੇਰੀ। ਉਹ ਗੱਲ ਉਹੀ ਆ, ਤੁਸੀਂ ਵਲੌਗ ਦਾ ਸ਼ੁਰੂ ਵੀ ਚਾਹ ਤੋਂ ਹੋਇਆ ਸੀ ਤਾਂ ਐਂਡ ਵੀ ਚਾਹ ਤੇ ਹੀ। ਲੋ ਜੀ, ਪਰ ਆ ਜਿਹੜੀ ਚਾਹ ਇਹ ਥੋੜਾ ਜਿਹਾ ਦੇਸੀ ਅੰਦਾਜ਼ ਨਾਲ ਵਾ, ਕਿਉਂ ਸੰਧੂ ਆ? ਸੰਧੂ ਤਾਂ ਬੈਠਾ ਮਲੰਗਾ ਕੋ ਪੁੰਜੇ। ਤਾਂ ਚਲੋ ਜੀ, ਚਾਹ ਪੀਏ ਤਾਂ ਫਿਰ ਆਪਾਂ ਨਿਕਲ ਜਾਣਾ ਵਾ। ਇਹਦੇ ਨਾਲ ਹੀ ਹੁਣ ਵਲੌਗ ਅੱਜ ਤੱਕ ਕਰਦੇ ਆ ਐਂਡ। ਤਾਂ ਮਿਲਦੇ ਆ ਅਗਲੇ ਵਲੌਗ ਦੇ ਵਿੱਚ, ਉਦੋਂ ਤਾਈਂ ਸਾਨੂੰ ਦਿਓ ਇਜਾਜ਼ਤ। ਰੱਬ ਰੱਖਾ।